Viewers, welcome back in our program. And ਡਾਕਟਰ ਸਾਹਿਬ ਸਾਡੀ ਅਗਲੀ ਈਮੇਲ ਲੰਡਨ ਯੂਕੇ ਤੋਂ ਸਰਦਾਰ ਕੁਲਦੀਪ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਪੰਥ ਦਾ ਮਾਣ ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ ਅਤੇ TV 84 ਦੀ ਸਮੁੱਚੀ ਟੀਮ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦਾ ਹਾਂ। ਡਾਕਟਰ ਸਾਹਿਬ, ਮੈਂ ਤੁਹਾਡੇ ਵਿੱਚ ਆਪਣਾਪਨ ਅਤੇ ਪੰਥ ਦਾ ਪਿਆਰ ਵੇਖ ਕੇ ਸਤਿਕਾਰ ਨਾਲ ਤੁਹਾਡੇ ਨਾਮ ਨਾਲ ਇੱਕ ਅਲੰਕਾਰ ਪੰਥ ਦੀ ਸ਼ਾਨ ਲਾਉਣਾ ਚਾਹੁੰਦਾ ਹਾਂ, ਜੇਕਰ ਤੁਹਾਡੀ ਇਜਾਜ਼ਤ ਹੋਵੇ ਤਾਂ। ਅਤੇ ਮੈਂ ਸਾਰੇ ਵੀਰ ਭੈਣਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਉਹ ਵੀ ਤੁਹਾਨੂੰ ਇਸ ਅਲੰਕਾਰ ਨਾਲ ਬੁਲਾਉਣ। ਡਾਕਟਰ ਸਾਹਿਬ, ਮੈਨੂੰ ਇਸ ਗੱਲ ਦਾ ਬੜਾ ਦੁੱਖ ਹੁੰਦਾ ਹੈ ਜਦੋਂ ਸਾਡੇ ਹੀ ਆਪਣੇ ਹੀ ਲੋਕ ਇਹ ਕਹਿੰਦੇ ਹਨ ਕਿ 9ਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਹਿੰਦੂ ਧਰਮ ਦੀ ਰੱਖਿਆ ਲਈ ਆਪਣਾ ਸੀਸ ਦਿੱਤਾ ਅਤੇ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹਿੰਦੂ ਧਰਮ ਦੀ ਰੱਖਿਆ ਲਈ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਇਹ ਸਭ ਕੱਟੜਵਾਦੀ ਹਿੰਦੂ ਤਵੀਆਂ ਅਤੇ RSS ਦੀ ਕਾਨੂੰਨੀ ਸਾਜ਼ਿਸ਼ ਹੈ ਜੋ ਸਿੱਖਾਂ ਨੂੰ ਹਿੰਦੂਆਂ ਦਾ ਇੱਕ ਅੰਗ ਦੱਸਣ ਦੀ ਕੋਸ਼ਿਸ਼ ਕਰਦੇ ਹਨ। ਜਿਸ ਵੇਲੇ ਗੁਰੂ ਸਾਹਿਬ ਨੇ ਦਿੱਲੀ ਵਿੱਚ ਆਪਣਾ ਸੀਸ ਦਿੱਤਾ ਸੀ, ਉਸ ਵੇਲੇ ਮੁਗਲਾਂ ਦੀ ਹਕੂਮਤ ਸੀ ਅਤੇ ਹਿੰਦੂਆਂ ਤੇ ਜ਼ੁਲਮ ਹੋ ਰਿਹਾ ਸੀ ਅਤੇ ਹਰ ਰੋਜ਼ ਹਜ਼ਾਰਾਂ ਹਿੰਦੂਆਂ ਨੂੰ ਜਾਂ ਤਾਂ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੀ ਜਾਂ ਉਹਨਾਂ ਨੂੰ ਮੁਸਲਮਾਨ ਬਣਾ ਦਿੱਤਾ ਜਾਂਦਾ ਸੀ। ਜੇਕਰ ਉਸ ਵੇਲੇ ਹਿੰਦੂਆਂ ਦੀ ਹਕੂਮਤ ਹੁੰਦੀ ਅਤੇ ਮੁਸਲਮਾਨਾਂ ਤੇ ਜ਼ੁਲਮ ਹੁੰਦਾ ਤਾਂ ਫਿਰ ਵੀ ਗੁਰੂ ਸਾਹਿਬ ਆਪਣੇ ਸੀਸ ਦਾ ਠੀਕਰਾ ਭੰਨ ਦਿੰਦੇ, ਕਿਉਂਕਿ ਉਹਨਾਂ ਕਿਸੇ ਖਾਸ ਧਰਮ ਵਿਸ਼ੇਸ਼ ਲਈ ਨਹੀਂ ਆਪਣਾ ਸੀਸ ਦਿੱਤਾ, ਬਲਕਿ ਮਾਨਵਤਾ ਲਈ ਅਤੇ ਮਨੁੱਖੀ ਹੱਕਾਂ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਸੀ। ਦੂਸਰੀ ਗੱਲ, ਖਾਲਸਾ ਪੰਥ ਦੀ ਸਾਜਨਾ ਜ਼ਾਲਮ ਅਤੇ ਜ਼ੁਲਮ ਨੂੰ ਖਤਮ ਕਰਨ ਲਈ ਕੀਤੀ ਗਈ, ਨਾ ਕਿ ਹਿੰਦੂ ਧਰਮ ਲਈ। ਜੇਕਰ ਇਸ ਤਰ੍ਹਾਂ ਹੁੰਦਾ ਤਾਂ ਗੁਰੂ ਜੀ ਬਾਦਸ਼ਾਹ ਦੀ ਬੇਨਤੀ ਕਰਨ ਤੇ ਉਸ ਦੀ ਮਦਦ ਨਾ ਕਰਦੇ ਅਤੇ ਚੜ੍ਹ ਕੇ ਆਏ ਜ਼ਾਲਮ ਹਿੰਦੂ ਰਾਜਿਆਂ ਨੂੰ ਮੂੰਹ ਤੋੜ ਜਵਾਬ ਨਾ ਦਿੰਦੇ। ਲਗਭਗ ਹਰ ਜੰਗ ਵਿੱਚ ਇਹ ਪਹਾੜੀ ਹਿੰਦੂ ਰਾਜੇ ਸ਼ਾਮਲ ਸਨ। ਮੇਰਾ ਸਵਾਲ ਇਹ ਹੈ ਕਿ ਦਯਾਨੰਦ ਸਰਸਵਤੀ ਅਤੇ ਉਸਦੇ ਆਰੀਆ ਸਮਾਜ ਨੇ ਪੰਜਾਬ ਦਾ ਕਿਵੇਂ ਬੇੜਾ ਗਰਕ ਕੀਤਾ, ਇਸ ਤੇ ਜ਼ਰੂਰ ਚਾਨਣਾ ਪਾਓ ਜੀ। ਇਹਨਾਂ ਦਾ ਇੱਕ ਹੋਰ ਸਵਾਲ ਹੈ ਜਿਹੜਾ ਇੱਕ ਵੱਖਰੀ ਈਮੇਲ ਵਿੱਚ ਆਇਆ ਹੈ, ਉਹ ਹੈ, ਹਿੰਦੁਸਤਾਨ ਦੀ ਧਰਤੀ ਤੋਂ ਬਾਹਰ ਉੱਡਦਿਆਂ ਹੀ ਹਰ ਸਿੱਖ ਬਾਗੀ ਕਿਉਂ ਹੋ ਜਾਂਦਾ ਹੈ ਅਤੇ ਭਾਰਤ ਅੰਦਰਲਾ ਸਿੱਖ ਕਿਉਂ ਨਹੀਂ? ਹਾਂ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਵੀਰ ਕੁਲਦੀਪ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਉੱਪਰੋਂ ਥੱਲੇ 2 ਈਮੇਲਸ ਲਿਖੀਆਂ ਨੇ ਜੀ। ਇੱਕ ਈਮੇਲ ਉਹਨਾਂ ਦੀ ਕਾਫੀ ਸ਼ਾਇਦ 10 ਦਿਨ ਪਹਿਲਾਂ ਦੀ ਆਈ ਹੋਈ ਸੀ, ਪਰ ਅਸੀਂ ਜਵਾਬ ਨਹੀਂ ਦੇ ਸਕੇ। ਦੂਸਰੀਆਂ ਈਮੇਲਸ ਦਾ ਜ਼ਿਕਰ ਹੁੰਦਾ ਰਿਹਾ ਜੀ। ਤੇ ਉਹਨਾਂ ਦੀ ਜਦੋਂ ਕੱਲ੍ਹ ਹੀ ਇਹ ਈਮੇਲ ਆਈ ਹੈ ਜਿਹਦੇ 'ਚ ਉਹਨਾਂ ਨੇ ਥੋੜ੍ਹੀ ਡੀਟੇਲ ਦੇ ਵਿੱਚ ਲਿਖਿਆ ਜੀ, ਤੇ ਅਸੀਂ ਫਿਰ ਦੋਨੋਂ ਈਮੇਲਸ ਨੂੰ ਕੰਬਾਈਨ ਕਰ ਦਿੱਤਾ ਜੀ। ਉਹਨਾਂ ਵੱਲੋਂ ਜਿਵੇਂ ਸਾਨੂੰ ਮਾਣ ਜਾਂ ਪਿਆਰ ਭਰੇ ਸ਼ਬਦਾਂ ਦੇ ਨਾਲ ਸੰਬੋਧਨ ਕੀਤਾ ਗਿਆ ਜੀ, ਉਹ ਜਦੋਂ ਕਾਮੈਂਟ ਵੀ ਲਿਖਦੇ ਨੇ ਇੰਟਰਨੈਟ ਤੇ ਮਾਣ ਭਰੇ ਸ਼ਬਦ ਕਹਿੰਦੇ ਨੇ ਜੀ ਜੀ। ਮੈਂ ਇੱਕ ਅਦਨਾ ਸਿੱਖ ਹਾਂ ਔਰ ਮੈਂ ਬੇਨਤੀ ਕਰਾਂਗਾ ਵੀਰ ਕੁਲਦੀਪ ਸਿੰਘ ਜੀ ਨੂੰ ਵੀ ਔਰ ਬਾਕੀ ਵੀ ਜਿਹੜੇ ਸਾਨੂੰ ਪਿਆਰ ਕਰਦੇ ਨੇ ਔਰ ਸਾਡੇ ਪ੍ਰਤੀ ਚੰਗੇ ਭਾਵ ਰੱਖਦੇ ਨੇ ਜੀ ਜੀ, ਕਿ ਸਭ ਤੋਂ ਵੱਡਾ ਟਾਈਟਲ ਭਾਈ ਹੋਣਾ ਜੀ, ਜਿਹਦਾ ਮਤਲਬ ਭਰਾ ਹੈ। ਸੋ ਮੈਨੂੰ ਆਪਣਾ ਭਰਾ ਸਮਝੋ, ਭਰਾ ਲਿਖੋ, ਭਰਾ ਕਹੋ, ਇਹੀ ਮੇਰੇ ਲਈ ਮਾਣ ਵਾਲੀ ਗੱਲ ਹੈ ਜੀ ਜੀ। ਬਾਕੀ ਇਹ ਠੀਕ ਹੈ, ਪਿਆਰ ਦੇ ਸ਼ਬਦਾਂ 'ਚ ਅਲੰਕਾਰ ਜਾਂ ਦੂਸਰੇ ਸ਼ਬਦ ਇਸਤੇਮਾਲ ਹੁੰਦੇ ਨੇ, ਪਰ ਨਾ ਅਸੀਂ ਡਿਜ਼ਰਵ ਕਰਦੇ ਹਾਂ ਤੇ ਨਾ ਹੀ ਮੈਂ ਕਦੇ ਇਸ ਰੁਝਾਨ ਨੂੰ ਜਿਹੜਾ ਹੈ ਉਹ ਐਂਡੋਰਸ ਕਰਦੇ ਹਾਂ। ਪੰਥ ਦੇ ਵਿੱਚ ਅਸੀਂ ਬੀਤੇ ਸਮੇਂ 'ਚ ਦੇਖਿਆ ਜਿਨ੍ਹਾਂ ਨੂੰ ਕਦੇ ਕਿਸੇ ਨੂੰ ਪੰਥ ਰਤਨ ਕਿਹਾ, ਕਿਸੇ ਨੂੰ ਸਰਦਾਰੇ ਆਜ਼ਮ ਕਿਹਾ, ਕਿਸੇ ਨੂੰ ਨੈਸ਼ਨਲ ਪ੍ਰੋਫੈਸਰ ਆਫ ਸਿੱਖਿਜ਼ਮ ਕਿਹਾ, ਫਿਰ ਪੰਥ ਨਹੀਂ ਉਹਨਾਂ ਨੂੰ ਕਿਵੇਂ ਰੋਲਿਆ ਵੀ ਡਿਊ ਟੂ ਡਿਫਰੈਂਟ ਰੀਜ਼ਨਸ। ਸੋ ਅਸੀਂ ਸਮਝਦੇ ਹਾਂ ਵੀ ਆਪਣੀ ਸੰਗਤ ਦਾ ਪਿਆਰ, ਗੁਰਸਿੱਖ ਵੀਰਾਂ ਭੈਣਾਂ ਦਾ ਪਿਆਰ, ਇਹੀ ਸਾਡਾ ਵਡਮੁੱਲਾ ਸਰਮਾਇਆ ਹੈ ਔਰ ਗੁਰੂ ਨੇ ਸਾਨੂੰ ਭਾਈ ਭਾਈ ਬਣਾਇਆ। ਪਿਆਰਿਆਂ ਨੂੰ, 5 ਪਿਆਰਿਆਂ ਦਾ ਸਭ ਤੋਂ ਵੱਡਾ ਲਕਬ ਜਿਹੜਾ ਗੁਰੂ ਨੇ ਚੁਣਿਆ ਸੀ ਉਹ ਭਾਈ ਸੀ। ਅਸੀਂ ਅੱਜ ਵੀ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ ਔਰ ਪੁਰਾਤਨ ਬੀਤੇ 'ਚ ਵੀ ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ। ਔਰ ਇਹ ਇੱਕ ਵੱਖਰੀ ਗੱਲ ਹੈ ਕਿ ਅੱਜ ਸੰਤ, ਬ੍ਰਹਮ ਗਿਆਨੀ ਅਤੇ ਹੋਰ ਕਿੰਨੇ ਹੀ ਟਾਈਟਲਾਂ ਵਾਲੇ ਲੋਕ ਜਿਹੜੇ ਨੇ ਉਹ ਭਾਈ ਸ਼ਬਦ ਨੂੰ ਨਖਿੱਧ ਗਿਣਦੇ ਨੇ, ਨਖਿੱਧ ਸਮਝਦੇ ਨੇ ਸੰਤ ਉਹਦੇ ਨਾਲ ਹੋਰ ਬ੍ਰਹਮ ਗਿਆਨੀ ਲਾ ਦਿਓ, 108 ਲਾ ਦਿਓ, ਹੋਰ ਵੱਡਾ ਹੋ ਜਾਂਦੇ ਨੇ। ਇਸੇ ਤਰ੍ਹਾਂ ਹੀ ਸੈਕੂਲਰ ਟਾਈਟਲ ਵੀ ਦਿੱਤੇ ਜਾਂਦੇ ਨੇ। ਸੋ ਉਹਨਾਂ ਦੇ ਮੈਂ ਪਿਆਰ ਦਾ ਰਿਣੀ ਹੈ, ਪਰ ਮੇਰੀ ਇਹ 2 ਹੱਥ ਜੋੜ ਕੇ ਬੇਨਤੀ ਹੈ ਕਿ ਇਸ ਪਾਸੇ ਵੱਲ ਨਾ ਆਓ। ਸਾਡੇ ਲਈ ਭਾਈ ਭਾਈ ਹੋਣਾ, ਇੱਕ ਦੂਜੇ ਨੂੰ ਪਿਆਰ ਨਾਲ ਸੰਬੋਧਨ ਕਰਨਾ ਹੀ ਇਹ ਸਭ ਤੋਂ ਵੱਡਾ ਆਨਰ ਹੈ ਜੀ।
ਉਹਨਾਂ ਨੇ ਬਿਲਕੁਲ ਠੀਕ ਕਿਹਾ ਹੈ ਆਪਣੀ ਲਿਖਤ ਦੇ ਵਿੱਚ ਕਿ ਨੌਵੇਂ ਪਾਤਸ਼ਾਹ ਦੀ ਕੁਰਬਾਨੀ ਮਨੁੱਖਤਾ ਦੇ ਲਈ, ਸੱਚਾਈ ਦੇ ਲਈ, ਮੁੱਢਲੀਆਂ ਆਜ਼ਾਦੀਆਂ ਦੇ ਲਈ, ਧਾਰਮਿਕ ਆਜ਼ਾਦੀਆਂ ਦੇ ਲਈ ਸੀ ਜੀ। ਔਰ ਹਾਲਾਂ ਐਸ ਮੀਸ਼ਾ ਇੱਕ ਖੱਬੇ ਪੱਖੀ ਕਵੀ ਰਿਹਾ, ਜਲੰਧਰ ਬੇਸ ਸੀ, ਆਲ ਇੰਡੀਆ ਰੇਡੀਓ 'ਚ ਮੈਨੂੰ ਵੀ ਇੱਕ ਦੋ ਵਾਰ ਜਾਣ ਦਾ ਮੌਕਾ ਮਿਲਿਆ ਹੈ, ਉਹਨਾਂ ਨਾਲ ਵੀ ਗੱਲਬਾਤ ਦਾ ਮੌਕਾ ਮਿਲਿਆ ਜੀ। ਸੋ ਉਹਨਾਂ ਦੀ ਇੱਕ ਲੰਬੀ ਚੌੜੀ ਨਜ਼ਮ ਜਿਹੜੀ ਸੀ ਇਸ ਦੇ ਉੱਤੇ ਸੀ। ਉਹਦੇ 'ਚ ਉਹਨਾਂ ਨੇ ਇੱਕ ਲਾਈਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਜ਼ਿਕਰ ਕਰਦਿਆਂ ਕਿਹਾ ਸੀ ਕਿ ਗੁਰੂ ਸਾਹਿਬ ਨੇ ਸ਼ਹਾਦਤ ਦੇ ਨਾਲ ਇਹ ਦੱਸਿਆ ਕਿ ਧਰਮ ਸਾਰੇ ਬਰਾਬਰ ਨੇ, ਕਰੋ ਹਰ ਧਰਮ ਦਾ ਆਦਰ। ਜੀ। ਇਹ ਬੇਸਿਕ ਮੈਸੇਜ ਹੈ ਧਾਰਮਿਕ ਆਜ਼ਾਦੀ, ਮੁੱਢਲੀ ਆਜ਼ਾਦੀ ਜਿਹੜੀ ਅੱਜ ਪੱਛਮੀ ਸਿਧਾਂਤਾਂ ਦੀ ਹੈ ਜੀ ਦੇ ਵਿੱਚ ਅਸੀਂ ਦੇਖਦੇ ਹਾਂ, ਇਹਨਾਂ ਦੇ ਕਨਸਟੀਟਿਊਸ਼ਨਸ ਦੇ ਵਿੱਚ। ਜੀ। ਖਾਲਸਾ ਸਾਜਣਾ ਗੁਰੂ ਸਾਹਿਬ ਦਾ ਬੜਾ ਸਪਸ਼ਟ ਉਹਦੇ ਤੇ ਮੈਂਡੇਟ ਹੈ ਕਿ ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਬਨ ਕੋ ਮੂਲ ਉਪਾਰਨ। ਟਾਇਰੈਂਟਸ ਨੂੰ ਸਜ਼ਾ ਦੇਣੀ। ਜੀ। ਹੁਣ ਉਹ ਟਾਇਰੈਂਟ ਗੰਗੂ ਹੈ, ਉਹ ਟਾਇਰੈਂਟ ਲੱਖੂ ਹੈ, ਉਹ ਟਾਇਰੈਂਟ ਸੁੱਚਾਨੰਦ ਹੈ, ਉਹ ਟਾਇਰੈਂਟ ਵਜ਼ੀਰ ਖਾਨ ਹੈ, ਉਹ ਟਾਇਰੈਂਟ ਸਢੌਰੇ ਦੇ ਜਿਹੜੇ ਨੇ ਪਠਾਨ ਨਵਾਬ ਨੇ ਜਿਨ੍ਹਾਂ ਨੇ ਪੀਰ ਬੁੱਧੂ ਸ਼ਾਹ ਨੂੰ ਸ਼ਹੀਦ ਕੀਤਾ, ਉਹਨਾਂ ਦੀ ਧਰਮ ਪਤਨੀ ਨਸੀਰਾ ਨੂੰ। ਜੀ। ਸੋ ਜ਼ਾਹਿਰ ਹੈ ਵੀ ਇਸ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਮੁੱਢਲੀ ਧਾਰਮਿਕ ਆਜ਼ਾਦੀ ਜਿਹੜੀ ਕਿ ਮਨੁੱਖਤਾ ਦਾ ਅੱਜ ਪ੍ਰਿੰਸੀਪਲ, ਉਹਦੇ ਲਈ ਕੁਰਬਾਨੀ ਦਿੱਤੀ। ਜੀ। ਉਹਨਾਂ ਦਾ ਜਿਹੜਾ ਸਵਾਲ, ਦੋ ਸਵਾਲ ਨੇ ਉਹਨਾਂ ਦੇ ਆਲਮੋਸਟ, ਦਿਆਨੰਦ ਤੇ ਉਸ ਵੱਲੋਂ ਬਣਾਈ ਗਈ ਸੰਸਥਾ ਆਰੀਆ ਸਮਾਜ ਨੇ ਕਿਵੇਂ ਬੇੜਾ ਗਰਕ ਕੀਤਾ ਪੰਜਾਬ ਦਾ ਔਰ ਉਸ ਫਿਰਕੂ ਮਾਹੌਲ ਨੂੰ ਸਿਰਜਿਆ ਜੀ, ਜਿਸ ਦੇ ਵਿੱਚੋਂ ਫਿਰਕੂ ਨਫ਼ਰਤ ਉਪਜੀ। ਜੀ। ਉਹਦਾ ਸ਼ਬਦ ਹੀ ਆਪਣੇ ਆਪ 'ਚ ਆਰੀਆ ਸਮਾਜ, ਕਿਉਂਕਿ ਉਹਦਾ ਇਹ ਕਹਿਣਾ ਸੀ ਕਿ ਅਸੀਂ ਹਿੰਦੂ ਨਹੀਂ ਹੈ, ਇਹ ਹਿੰਦੂ ਸ਼ਬਦ ਸਾਨੂੰ ਬਾਹਰਲਿਆਂ ਨੇ ਦਿੱਤਾ ਜਿਹਦਾ ਮਤਲਬ ਚੋਰ ਹੁੰਦਾ ਹੈ। ਇਹ ਦਿਆਨੰਦ ਔਰ ਆਰੀਆ ਸਮਾਜ ਹੀ ਹੁਣ ਤੱਕ ਕਹਿੰਦੇ ਰਹੇ ਨੇ। ਜੀ। ਉਹਨਾਂ ਦਾ ਸੀ ਜੇ ਅਸੀਂ ਖਾਸ ਰੇਸ ਹੈ, ਖਾਸ ਨਸਲ ਹੈ, ਅਸੀਂ ਐਰੀਅਨ ਹੈ। ਜਿਹਨੂੰ ਹਿਟਲਰ ਨੇ ਐਰੀਅਨ ਕਿਹਾ, ਇਹ ਆਰੀਆ ਕਹਿੰਦੇ ਨੇ, ਕੁਲੀਨ, ਜੀ, ਉੱਚਾ ਵੰਸ਼ ਔਰ ਆਰੀਆ ਨਸਲ। ਸੋ ਦਿਆਨੰਦ ਨੇ ਆਰੀਆ ਸਮਾਜ ਔਰ ਬਾਅਦ 'ਚ ਇਹਨਾਂ ਨੇ ਇੱਕ ਦੀ ਪੋਲੀਟੀਕਲ ਪਾਰਟੀ ਵੀ ਹਰਿਆਣੇ ਦੇ ਆਰੀਆ ਸਮਾਜੀਆਂ ਨੇ ਬਣਾਈ ਸੀ, ਉਹਦਾ ਨਾਮ ਵੀ ਉਹਨਾਂ ਨੇ ਆਰੀਆ ਸਭਾ ਰੱਖਿਆ ਸੀ। ਉਹਦੇ 'ਚ ਸਵਾਮੀ ਅਗਨੀਵੇਸ਼, ਸਵਾਮੀ ਇੰਦਰਵੇਸ਼, ਇੰਦਰਵੇਸ਼ ਤਾਂ ਮਰ ਗਿਆ, ਅਗਨੀਵੇਸ਼ ਹੁਣ ਫਾਈਲੈਂਥਰੋਪਿਸਟ ਬਣਿਆ ਹੋਇਆ ਇੰਟਰਨੈਸ਼ਨਲ ਲੈਵਲ ਦਾ। ਜੀ। ਸੋ ਆਰੀਆ ਦੇ ਨਾਲ ਸਟਿਕ ਹੋਣਾ ਹੀ ਆਪਣੇ ਆਪ 'ਚ ਦੱਸਦਾ ਹੈ ਵੀ ਇਹਨਾਂ ਦੀ ਮੁੱਢਲੀ ਸੋਚ ਜਿਹੜੀ ਸੀ ਉਹ ਰੇਸਿਸਟ ਸੀ। ਜੀ। ਜੀ। ਹੁਣ ਇਧਰਲਾ ਐਰੀਅਨ ਕਨਸੈਪਟ ਤਾਂ ਨਾਜ਼ੀ ਔਰ ਮੁਸੋਲਿਨੀ, ਹਿਟਲਰ, ਮੁਸੋਲਿਨੀ ਇਹਨਾਂ ਦੇ ਖਾਤਮੇ ਨਾਲ ਖਤਮ ਹੋ ਗਿਆ, ਪਰ ਇਹ ਅਜੇ ਇਹਨਾਂ ਨੂੰ ਵੀ ਸਮਝ ਨਹੀਂ ਆ ਰਹੀ ਬਾਹਰਲਿਆਂ ਨੂੰ ਕਿ ਉੱਥੇ ਕਿਸ ਕਿਸਮ ਦਾ ਇਹ ਨਸਲਵਾਦ ਜਿਹੜਾ ਕਿ ਬ੍ਰਾਹਮਣ ਥਾਟ ਨੇ ਔਰ ਦਿਆਨੰਦ ਨੇ ਉੱਥੇ ਪੈਦਾ ਕੀਤਾ ਆਰੀਆ ਸਮਾਜ ਦੇ ਨਾਲ। ਜੀ। ਫਿਰ ਅੱਜ ਜਦੋਂ ਨਰਿੰਦਰ ਮੋਦੀ ਦੀ ਗੱਲ ਹੁੰਦੀ ਹੈ, ਮੇਰੇ ਇੱਕ ਬੜੇ ਕਰੀਬੀ ਰਿਸ਼ਤੇਦਾਰ ਸੀ, ਲਾਹੌਰ ਰਹੇ ਕਾਫੀ ਉਮਰ, ਜੀ, ਤੇ ਬੜੇ ਸਿਆਣੇ ਸੀ, ਤਾਂ ਉਹਨਾਂ ਨੇ ਜਦੋਂ ਅੱਡ-ਅੱਡ ਖਿੱਤਿਆਂ ਦੀ ਗੱਲ ਕਰਨੀ ਤਾਂ ਉਹਨਾਂ ਨੇ ਕਹਿਣਾ ਕਿ ਗੁਜਰਾਤ ਨੇ 3 ਸ਼ਰਾਰਤੀ ਪੈਦਾ ਕੀਤੇ ਨੇ ਜਿਹੜੇ ਜ਼ਿੰਮੇਵਾਰ ਨੇ ਜੋ ਹਿੰਦੁਸਤਾਨ 'ਚ ਹੋ ਰਿਹਾ। ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਕਿਹੜੇ 3 ਸ਼ਰਾਰਤੀ? ਜੀ। ਕਹਿੰਦੇ ਵੀ ਪਹਿਲਾ ਤਾਂ ਦਿਆਨੰਦ ਸਵਾਮੀ ਜੀ ਦਾ, ਜਿਹਨੂੰ ਇਹ ਸਵਾਮੀ ਕਹਿੰਦੇ, ਜਿਹਦਾ ਜ਼ਿਕਰ ਕੀਤਾ ਕਿਉਂਕਿ ਉਹ ਵੀ ਗੁਜਰਾਤ 'ਚ ਜੰਮਿਆ ਸੀ, ਦਿਆਨੰਦ ਸਰਸਵਤੀ। ਜੀ। ਦੂਸਰੇ ਉਹ ਕਹਿੰਦਾ ਗਾਂਧੀ, ਜਿਹਨੇ ਜਿਹੜਾ ਬਿਲਕੁਲ ਬਾਹਰੋਂ ਉਹਨੇ ਸੈਕੂਲਰ ਬਣਿਆ ਹੋਇਆ ਸੀ ਔਰ ਨਫ਼ਰਤ ਨਾਲ ਭਰਿਆ ਸੀ ਸਿੱਖਾਂ ਦੇ ਲਈ ਵੀ, ਔਰ ਪੱਕਾ ਫਿਰਕੂ। ਤੇ ਤੀਸਰਾ ਪਟੇਲ, ਕਿ ਪਟੇਲ ਨੇ ਗ੍ਰਹਿ ਮੰਤਰੀ ਬਣ ਕੇ ਜਿਸ ਤਰੀਕੇ ਦੇ ਨਾਲ ਉਹਨੇ ਡੀਲ ਕੀਤਾ ਬਾਕੀ ਮਾਈਨੋਰਟੀਜ਼ ਨਾਲ, ਕਿਵੇਂ ਸਿੱਖਾਂ ਦੇ ਖਿਲਾਫ ਜਦੋਂ ਵੀ ਕੋਈ ਗੱਲ ਹੋਣੀ ਉਹਨੇ ਕਹਿਣਾ ਜੀ ਯੂ ਹੈਵ ਮਿਸ ਦਾ ਬੱਸ, ਤੁਸੀਂ ਤਾਂ ਬੱਸ ਮਿਸ ਕਰਤੀ। ਇਸੇ ਤਰ੍ਹਾਂ ਪਟੇਲ ਨੇ ਜਦੋਂ ਸਿੱਖ ਦਲਿਤਾਂ ਦੇ ਲਈ ਹੱਕ ਮੰਗੇ ਤੇ ਬੜਾ ਤਨਜ਼ ਨਾਲ ਕਿਹਾ ਜੀ ਸਿੱਖਾਂ 'ਚ ਤਾਂ ਜ਼ਾਤ-ਪਾਤ ਹੁੰਦੀ ਨਹੀਂ। ਜੀ। ਜੀ। ਔਰ ਇਹੀ ਪਟੇਲ ਸੀ ਕਿ ਜਿੱਦਣ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੀ ਮੌਤ ਹੋਈ 48 ਦੇ ਵਿੱਚ, ਸਤੰਬਰ ਦੇ ਵਿੱਚ, ਉਸ ਤੋਂ ਅਗਲੇ ਦਿਨ ਹੈਦਰਾਬਾਦ ਫੌਜ ਭੇਜ ਕੇ ਉਹਨੂੰ ਉਹਦੇ ਤੇ ਕਬਜ਼ਾ ਕਰ ਲਿਆ। ਜੀ। ਸੋ ਆਰੀਆ ਸਮਾਜ ਨੇ ਪੰਜਾਬ ਦੇ ਵਿੱਚ ਫਿਰਕੂ ਨਫ਼ਰਤ, ਦਿਆਨੰਦ ਨੂੰ ਗੁਜਰਾਤ ਨੇ ਨਹੀਂ ਮੰਨਿਆ, ਔਰ ਅੱਜ ਉਹ ਚੌਥਾ ਸ਼ਰਾਰਤੀ ਨਰਿੰਦਰ ਮੋਦੀ ਵਿੱਚ ਹੀ ਨਾ ਰਹਿ ਜਾਏ ਕਿਤੇ। ਜੀ। ਜੀ। ਸੋ ਇਹ ਦਿਆਨੰਦ ਲਾਹੌਰ ਆਇਆ, ਇਸ ਨੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਵੈਸਟ ਪੰਜਾਬ ਦੇ ਵਿੱਚ ਆਰੀਆ ਸਮਾਜ ਦੀਆਂ ਜੜ੍ਹਾਂ ਲਾਈਆਂ। ਪੰਜਾਬੀ ਹਿੰਦੂਆਂ ਨੇ ਜਿਹੜੇ ਬੜੇ ਖਾਂਦੇ ਪੀਂਦੇ ਵਪਾਰੀ ਕਿਸਮ ਦੇ ਲੋਕ ਸੀ, ਜੀ, ਇਹਨਾਂ ਆਰੀਆ ਸਮਾਜੀਆਂ ਨੂੰ ਸਿੰਘ ਸਭਾ ਵਾਲਿਆਂ ਨੇ ਚੈਲੰਜ ਕੀਤਾ। ਇਹਨਾਂ ਨੇ ਇਹਨਾਂ 'ਚ ਬਹੁਤ
ਨਾ ਪੱਖੀ ਗੁਰੂ ਨਾਨਕ ਸਾਹਿਬ ਪ੍ਰਤੀ, ਦੂਸਰਾ ਅੱਜ ਵੀ ਜਿਹੜੀ ਇਹਨਾਂ ਦੀ ਦਿਆਨੰਦ ਦੀ ਲਿਖੀ ਕਿਤਾਬ ਸਤਿਆਰਥ ਪ੍ਰਕਾਸ਼ ਹੈ ਜੀ ਉਹ ਭਰੀ ਹੋਈ ਹੈ ਉਸ ਕਿਸਮ ਦੇ ਆਫੈਂਡਿੰਗ ਕਮੈਂਟਸ ਦੇ ਨਾਲ, ਇਸਲਾਮ ਦੇ ਖਿਲਾਫ, ਈਸਾਈਅਤ ਦੇ ਖਿਲਾਫ, ਸਿੱਖ ਗੁਰੂ ਸਾਹਿਬਾਨ ਦੇ ਖਿਲਾਫ, ਔਰ ਅੱਜ ਤੱਕ ਵੀ ਉਹਦੇ ਚੋਂ ਕੱਢਿਆ ਨਹੀਂ ਗਿਆ। ਈਵਨ ਗਾਂਧੀ ਵਰਗਾ ਸ਼ਰਾਰਤੀ ਗੁਜਰਾਤੀ ਵੀ ਜਿਹੜਾ ਉਹਨੂੰ ਲੱਗਦਾ ਸੀ ਵੀ ਦਿਆਨੰਦ ਦੀ ਗੱਲ ਦੂਜੇ ਸਾਰਿਆਂ ਨੂੰ ਸਮਝ ਆ ਰਹੀ ਹੈ ਵੀ ਕਿੰਨੀ ਨਫ਼ਰਤ ਫੈਲਾ ਰਿਹਾ, ਉਹਨੇ ਵੀ ਸਤਿਆਰਥ ਪ੍ਰਕਾਸ਼ ਬਾਰੇ ਕਿਹਾ ਕਿ इससे ज़्यादा निराशाजनक पुस्तक मैंने ज़िंदगी में कोई पढ़ा नहीं है। जी जी। सो इस सब ਦੇ ਬਾਵਜੂਦ ਆਰੀਆ ਸਮਾਜੀਆਂ ਨੇ ਉਦੋਂ ਤੋਂ ਲੈ ਕੇ ਅੱਜ ਤੱਕ, ਜੇ ਪੰਜਾਬ ਅੱਜ ਛੋਟਾ ਹੈ, ਪਾਣੀ ਪਾਸੇ ਚਲੇ ਗਏ ਦੂਜੇ, ਇਹ ਲਾਲਾ ਜਗਤ ਨਾਰਾਇਣ, ਯਸ਼, ਵਰਿੰਦਰ, ਜਿਹੜਾ ਸਾਰਾ ਜਲੰਧਰ ਦਾ ਮਹਾਸ਼ਾ ਅਖਬਾਰ ਹੈ, ਸਾਰੇ ਆਰੀਆ ਸਮਾਜੀ। ਜੀ ਗੁਲਜ਼ਾਰੀ ਲਾਲ ਨੰਦਾ ਜਿਹਨੇ ਪੰਜਾਬ ਦੀਆਂ ਬਾਉਂਡਰੀਜ਼ ਡਰਾ ਕਰਵਾਈਆਂ, ਇਹ ਹੋਮ ਮਿਨਿਸਟਰ ਸੀ, ਉਹਨੇ ਇਹ ਗਏ ਦਿੱਲੀ ਜਲੰਧਰ ਦੇ ਲਾਲੇ ਉਹਦੇ ਕੋਲ ਕਿ ਇਹ ਜੀ क्या कर रहे हैं आप इन सिखों के सामने हमें फेंक रहे हैं। वो कहता फिक्र मत करो, हम इन्हें ऐसा लंगड़ा लूला पंजाबी सूबा देंगे कि ये छोड़ के भागेंगे जी। वो भी आरिया समाजी। चौधरी बंसी लाल ਜਿਹੜਾ ਜੇ ਕੋਈ ਹਰਿਆਣੇ 'ਚ ਜਾਂਦਾ ਸੀ ਕਿ ਜੀ ਨੌਕਰੀ ਦਿਓ ਕੋਈ ਸਿੱਖ ਦੀ ਸਵਾਰਿਸ਼ ਲੈ ਕੇ, तो कहता ਸੀ अरे इसने जाटनी का दूध पिया है जी, फिर लाओ उसको लाओ जिसने जाटनी का दूध पिया है। चौधरी चरण सिंह यूपी ਦਾ ਕਿਸਾਨ ਜਿਹੜਾ ਪ੍ਰਾਈਮ ਮਿਨਿਸਟਰ ਇੱਕ ਵਾਰੀ ਬਣਿਆ, ਸਿੱਖਾਂ ਦੇ ਨਾਲ ਨਫ਼ਰਤ ਨਾਲ ਭਰਿਆ ਹੋਇਆ। ਸੋ ਔਰ ਪੰਜਾਬੀ ਜ਼ਬਾਨ ਨੂੰ ਡਿਨਾਈ ਕਰਾਉਣਾ ਪੰਜਾਬੀ ਹਿੰਦੂਆਂ ਨੂੰ ਕਿ ਤੁਹਾਡੀ ਮਦਰ ਟੰਗ ਨਹੀਂ ਹੈ, ਇਹ ਕੰਮ ਵੀ ਇਹਨਾਂ ਨੇ ਪੰਜਾਬ 'ਚ ਕੀਤਾ। ਸੋ ਜਿਹੜਾ ਅੱਜ ਵੀ ਜਿਹੜੀ ਗੱਲ ਅਲਟੀਮੇਟਲੀ ਜੂਨ 84 ਤੱਕ ਲੈ ਕੇ ਗਈ, ਇਹਦਾ ਵੱਡਾ ਕਾਰਨ ਇਹ ਆਰੀਆ ਸਮਾਜੀ ਨੇ, ਜਿਹੜਾ ਦਿਆਨੰਦ 19ਵੀਂ ਸਦੀ ਦੇ ਸੈਕੰਡ ਹਿੱਸੇ 'ਚ ਆਇਆ, ਨਫ਼ਰਤ ਦਾ ਬੀਜ ਬੀਜਿਆ। ਔਰ ਇਹ ਆਰੀਆ ਸਮਾਜ ਔਰ ਉਹਨਾਂ ਦੇ ਪੈਰੋਕਾਰ ਜਿਹੜੇ ਨੇ ਉਹ ਨਫ਼ਰਤ ਬੇਸ਼ੱਕ ਉਹ ਪਾਕਿਸਤਾਨ ਦੇ ਖਿਲਾਫ ਹੋਏ, ਲਾਹੌਰ 'ਚ ਬੈਠਿਆਂ ਵੀ ਇਹਨਾਂ ਨੇ ਸਭ ਤੋਂ ਜ਼ਿਆਦਾ ਜਦੋਂ ਪਾਕਿਸਤਾਨ ਦੇ ਖਿਲਾਫ ਪ੍ਰੋਪੇਗੈਂਡਾ ਕੀਤਾ, ਮੁਸਲਮਾਨਾਂ ਨੂੰ ਲੱਗਣ ਲੱਗ ਗਿਆ ਵੀ ਇਹ ਸਾਡੇ ਫਾਇਦੇ ਦੀ ਚੀਜ਼ ਹੋਣੀ ਹੈ। ਔਰ ਸਾਧੂ ਸਿੰਘ ਹਮਦਰਦ ਅਜੀਤ ਦਾ ਫਾਊਂਡਰ ਹੈ, ਉਹਨੇ ਕਿਹਾ ਜੀ ਇਹਨਾਂ ਆਰੀਆ ਸਮਾਜੀਆਂ ਨੇ ਪਾਕਿਸਤਾਨ ਬਣਾਇਆ ਸੀ ਨਫ਼ਰਤ ਪੈਦਾ ਕਰਕੇ, ਇਹਨਾਂ ਨੇ ਖਾਲਿਸਤਾਨ ਬਣਾਉਣਾ, ਕਿਉਂਕਿ ਜਿਉਂ-ਜਿਉਂ ਇਹ ਨੈਗੇਟਿਵ ਕਰਦੇ ਨੇ ਤਿਉਂ-ਤਿਉਂ ਜਿਹੜਾ ਸਿੱਖਾਂ ਨੂੰ ਸਮਝ ਆਏਗੀ ਕਿ ਭਾਈ ਇਹ ਲੋਕ ਕੀ ਨੇ। ਸੋ ਅਸੀਂ ਧੰਨਵਾਦੀ ਹਾਂ ਵੀਰ ਕੁਲਦੀਪ ਸਿੰਘ ਜੀ ਦੇ ਵੀ ਉਹਨਾਂ ਨੇ ਸਾਨੂੰ ਲਿਖਿਆ। ਦੂਸਰਾ ਸਵਾਲ ਅਸੀਂ ਫਿਰ ਕਿਸੇ ਵੇਲੇ ਲਵਾਂਗੇ, ਆਲਰੇਡੀ ਵਕਤ ਕਾਫੀ ਇਸ 'ਚ ਲੱਗ ਗਿਆ। ਹਾਂਜੀ, ਇੱਥੇ ਲੈਣਾ ਡਾਕਟਰ ਸਾਹਿਬ ਇੱਕ ਬ੍ਰੇਕ। ਵੀਅਰਸ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।